ਬਿਸਮਿਲ੍ਲਾ ਰਹਿਮਾਨ ਰਹੀਮ। ਸੱਜਣੋ ਤੇ ਮਿੱਤਰੋ, ਗੱਲਾਂ ਬਾਤਾਂ ਹੋਰ ਵੀ ਬਹੁਤ ਨੇ, ਪਰ ਮੇਰੇ ਲਈ ਸਭ ਤੋਂ ਅਹਿਮ ਉਹਨਾਂ ਸੱਜਣਾ ਮਿੱਤਰਾਂ ਦਾ ਜ਼ਿਕਰ ਹੈ ਜਿਨ੍ਹਾਂ ਰਲ ਮਿਲ ਕੇ ਮਾਂਚੈਸਟਰ ਕਾਨਫਰੰਸ ਨੂੰ ਤਾਰੀਖੀ ਬਣਾ ਦਿੱਤਾ, ਜਿਨ੍ਹਾਂ ਦੀ ਰਤ ਤੇ ਸਾਥ ਨੇ ਇੱਕ ਅਜਿਹਾ ਕੰਮ ਮੁਮਕਿਨ ਕੀਤਾ ਜਿਹਨੂੰ ਨਾਮੁਮਕਿਨ ਸਮਝਿਆ ਜਾ ਰਿਹਾ ਸੀ। ਪੰਜਾਬੀ ਕਾਨਫਰੰਸ ਮਗਰੋਂ ਜਿੱਥੇ ਸਾਨੂੰ ਕੁੱਲ ਜਹਾਨ ਤੋਂ ਮੁਬਾਰਕਬਾਦੀ ਫੋਨ ਆਏ, ਉੱਥੇ ਹੀ UK ਵਸਦੇ ਸੱਜਣਾ ਬੇਲੀਆਂ ਦੀ ਮੁਬਾਰਕਬਾਦ ਦੀ ਬੈਠਕਾਂ ਲਾਉਣੀਆਂ ਸ਼ੁਰੂ ਕਰਤੀਆਂ। ਬੇਸ਼ਤਰ ਉਹ ਸਨ ਜਿਹੜੇ ਇਸ ਕਾਨਫਰੰਸ ਲਈ ਸਾਡੇ ਬਾਂਹ ਬੇਲੀ ਸਨ, ਅਤੇ ਹੁਣ ਉਹਨਾਂ ਦਾ ਖਿਆਲ ਸੀ ਕਿ ਅਸੀਂ ਕਮ ਅਜ਼ ਕਮ ਰਲ ਮਿਲ ਕੇ ਇਸ ਕਾਮਯਾਬੀ ਦੀ ਮਾੜੀ ਮੋਟੀ ਖੁਸ਼ੀ ਜ਼ਰੂਰ ਮਨਾਈਏ। ਅਸੀਂ ਹਾਲੇ ਮਾਂਚੈਸਟਰ ਵਿੱਚ ਸਾਂ ਕਿ ਬੜੇ ਹੀ ਨਿੱਘੇ ਅਤੇ ਮਹਾਨ ਪੰਜਾਬੀ ਸੇਵਕ, ਜਿਹਨਾਂ ਨਾਲ ਮੈਨੂੰ ਹਮੇਸ਼ਾ ਮੁਹੱਬਤ ਅਤੇ ਅਕੀਦਤ ਰਹੀ, ਜਨਾਬੇ ਕਿਸਮਤ ਮੁਬਾਰਕ ਭੱਟ ਹੋਰਾਂ ਦੇ ਨਿੱਕੇ ਵੀਰ ਵਿਕਾਸ ਭੱਟ ਹੋਰਾਂ ਬੜੀ ਅਪਨਾਈਅਤ ਨਾਲ ਫੋਨ ਕੀਤਾ ਅਤੇ ਆਖਿਆ ਕਿ ਤੁਹਾਡੇ ਆਦਰ ਵਿੱਚ ਬੈਠਕ ਸਜਾ ਰਹੇ ਹਾਂ, ਤੁਸੀਂ ਜ਼ਰੂਰ ਤਸ਼ਰੀਫ ਲਿਆਉਣਾ। ਪਹਿਲੀ ਗੱਲ ਕਿ ਵੀਰ ਵਿਕਾਸ ਭੱਟ ਹੋਰਾਂ ਇਸ ਕਾਨਫਰੰਸ ਦੀ ਕਾਮਯਾਬੀ ਵਿੱਚ ਬੜਾ ਅਹਿਮ ਕਿਰਦਾਰ ਅਦਾ ਕੀਤਾ। ਦੂਜੀ ਗੱਲ ਇਹ ਹੈ ਕਿ ਉਹਨਾਂ ਦੀ ਨਿਸਬਤ ਜਿਸ ਹਸਤੀ ਨਾਲ ਹੈ, ਉਹ ਪੰਜਾਬੀ ਬੋਲੀ ਦੇ ਰਈਤਲ ਦੇ ਮੋਹਸਨ ਨੇ। ਮੈਂ ਵਿਕਾਸ ਭੱਟ ਹੋਰਾਂ ਦੀ ਗੱਲ ਕਿਵੇਂ ਟਾਲ ਸਕਦਾ ਸੀ। ਸੋ ਇਸ ਇਕੱਠ ਵਿੱਚ ਸੱਜਣਾ ਮਿੱਤਰਾਂ ਸਣੇ ਹਾਜ਼ਰੀ ਹੋਈ। ਮਹਿਫਲ ਹੋਟਲ ਯਕੀਨੀ ਤੌਰ 'ਤੇ ਇੱਕ ਸੋਹਣੀ ਠਾਰ ਹੈ, ਪਰ ਉਹਦੇ ਤੋਂ ਕਿੱਥੇ ਵੱਧ ਵਿਕਾਸ ਭੱਟ ਹੋਰਾਂ ਦੀ ਮੇਜ਼ਬਾਨੀ ਸੀ। ਇੱਥੇ ਵਿਚਾਰ ਵਟਾਂਦਰਾ ਕਰਨ ਵਾਲਿਆਂ ਵਿੱਚ ਨਈਮ ਤਾਰਿਕ ਥਿਆਲ, ਸਾਬਰ ਰਜ਼ਾ, ਪਰਵੇਜ਼ ਇਕਬਾਲ, ਜ਼ਾਹਿਦ ਹਸਨ, ਰਾਜਾ ਰਿਆਜ਼, ਇਸ਼ਤਿਆਕ ਅਹਿਮਦ ਸਣੇ ਹੋਰ ਵੀ ਸੱਜਣ ਮਿੱਤਰ ਸਨ, ਜਿਨ੍ਹਾਂ ਇਸ ਕਾਮਯਾਬੀ ਨੂੰ ਮੁੱਢ ਕਰਾਰ ਦੇ ਕੇ ਆਖਿਆ ਕਿ ਹੁਣ ਇਸ ਸਿਲਸਿਲਾ ਰੁਕਣਾ ਨਹੀਂ ਚਾਹੀਦਾ। ਸਾਡਾ ਸਭ ਦਾ ਇਤਫਾਕ ਸੀ ਕਿ ਪੰਜਾਬੀ ਕਾਨਫਰੰਸ ਰਾਹੀਂ ਜੋ ਮੋਮੈਂਟਮ ਬਣਿਆ ਹੈ, ਇਹਨੂੰ ਹਰਗਿਜ਼ ਨਹੀਂ ਟੁੱਟਣਾ ਚਾਹੀਦਾ। ਲਿਹਾਜ਼ਾ ਆਉਣ ਵਾਲੇ ਵੇਲੇ ਵਿੱਚ ਅਸਾਂ ਕੀ ਕਰਨਾ ਹੈ ਅਤੇ ਪੰਜਾਬੀ ਬੋਲੀ ਅਤੇ ਰਈਤਲ ਦੇ ਵਧਾ ਲਈ ਆਪਣੀ ਆਪਣੀ ਥਾਵੇਂ ਕੀ ਕਿਰਦਾਰ ਅਦਾ ਕੀਤਾ ਜਾਵੇ, ਇਹਦੇ ਉੱਤੇ ਖੁੱਲ੍ਹ ਕੇ ਗੱਲਬਾਤ ਹੋਈ। ਇਹ ਬੈਠਕ ਇਸ ਲਈ ਵੀ ਯਾਦਗਾਰ ਰਹੇਗੀ ਕਿ ਇੱਥੇ ਉਹ ਸੂਝਵਾਨ ਮੌਜੂਦ ਸਨ, ਜਿਨ੍ਹਾਂ ਦੀ ਹਰ ਗੱਲ ਫਿਕਰ ਅਤੇ ਦਾਨਸ਼ ਦੀ ਸ਼ਾਨਦਾਰ ਮਿਸਾਲ ਸੀ। ਇੱਥੋਂ ਇਜਾਜ਼ਤ ਲਈ ਅਤੇ ਹੱਸਦਾ ਵਸਦਾ ਪੰਜਾਬ ਦੇ ਕਨਵੀਨੀਅਰ ਮੀਆਂ ਮੁਹੰਮਦ ਆਮਰ ਹੋਰੀ ਸਾਡੇ ਉਡੀਕਣਹਾਰ ਸਨ। ਉਹਨਾਂ ਵੱਲ ਪੜ੍ਹੇ ਅਤੇ ਮੀਰ ਬਰੀ, ਸ਼ਾਹਿਦਾ ਹਾਰੂਨ, ਹਮੈਰਾ ਸਨਾ, ਸ਼ਾਹੀਨ ਭੱਟ ਅਤੇ ਮਹਿਬੂਬ ਲਈ ਭੱਟ ਸਮੇਤ ਹੋਰ ਵੀ ਮਿੱਤਰ ਪਿਆਰੇ ਮੌਜੂਦ ਸਨ। ਇੱਥੇ ਵੀ ਰੱਜ ਕੇ ਗੱਲਾਂ ਬਾਤਾਂ ਹੋਈਆਂ ਅਤੇ ਫਿਰ ਉਹ ਪ੍ਰੋਗਰਾਮ ਸਾਡਾ ਮੁਨਸਿਰ ਸੀ ਜਿੱਥੇ ਜਗ ਧੁੰਮੇ ਸਮਾਜ ਸੇਵਕ ਅਤੇ ਕਸ਼ਮੀਰੀਆਂ ਦੀ ਵੱਡੀ ਆਵਾਜ਼ ਲਾਰਡ ਨਜ਼ੀਰ ਅਹਿਮਦ ਹੋਰੀ ਉਡੀਕਣਹਾਰ ਸਨ। ਇਸ ਇਕੱਠ ਲਈ ਸਾਨੂੰ ਮਾਂਚੈਸਟਰ ਤੋਂ ਸ਼ੈਫੀਲਡ ਆਉਣਾ ਪਿਆ। ਇਹ ਪੰਧ ਜਿੰਨਾ ਵੀ ਸੀ ਗੱਲਾਂ ਬਾਤਾਂ 'ਚ ਮੁੱਕ ਗਿਆ ਅਤੇ ਪਤਾ ਹੀ ਨਾ ਲੱਗਾ ਕਿ ਅਸੀਂ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਆਏ ਹਾਂ। ਉੱਥੇ ਸਾਡੇ ਲਈ ਵੱਡਾ ਸਰਪ੍ਰਾਈਜ਼ ਇਹ ਸੀ ਕਿ ਮੇਰੇ ਨਿੱਕੇ ਵੀਰ ਅਫਜ਼ਲ ਭੱਟ ਹੋਰੀ ਵੀ ਮੌਜੂਦ ਸਨ। ਉਹਨਾਂ ਦੇ ਨਾਲ ਨਾਲ ਇਸਲਾਮਾਬਾਦ ਪ੍ਰੈਸ ਕਲੱਬ ਦੀ ਸੈਕਟਰੀ ਅਤੇ ਸੀਨੀਅਰ ਸਾਫੀ ਨਈਅਰ ਅਲੀ ਵੀ ਸਨ। ਸੈਕਟਰੀ ਪਾਕਿਸਤਾਨ ਪ੍ਰੈਸ ਕਲੱਬ UK ਸ਼ਫਕਤ ਮਿਰਜ਼ਾ, ਇਫਤ ਹਮੀਦ, ਰਾਜਾ ਮੁਹੰਮਦ ਫਾਜ਼ਲ, ਸ਼ਮਰੇਜ਼ ਹਸਨ, ਮਿਸਟਰ ਐਂਡ ਮਿਸਿਸ ਸ਼ਾਹਿਦ ਸ਼ਬੀਰ ਚੌਧਰੀ, ਮੁਸ਼ਤਾਕ ਜਲੀਲ, ਮੁਜ਼ੱਫਰ ਹੁਸੈਨ, ਅਸ਼ਫਾਕ ਹੁਸੈਨ ਕਿਆਨੀ, ਸਦਰ ਪਾਕਿस्तान मुस्लिम लीग नून, नासिर मीर डिप्टी सेक्रेटरी तहरीक इंसाफ, मोहम्मद मारूफ, मिस्टर एंड मिसेस चौधरी मोहम्मद जहूर, डॉक्टर राजा अजहर, जावेद इकबाल जेदी, राजा अब्दुल गफूर, चौधरी तारक हसन, हाजी गुलाम नबी, चौधरी मोहम्मद आरफ, आसमा खान, राजा उमर, फयाज अंजम ਅਤੇ ਰਾਜਾ ਫਾਰੂਕ ਹੋਰੀ ਵੀ ਇਕੱਠ ਦੀਆਂ ਰੌਣਕਾਂ ਵਧਾ ਰਹੇ ਸਨ। ਇੱਥੇ ਵੀ ਸਹਾਫਤ ਦੇ ਨਾਲ ਨਾਲ ਪੰਜਾਬ ਅਤੇ ਪੰਜਾਬੀ ਰਈਤਲ ਜ਼ੇਰੇ ਬਾਸ ਰਹੀ। ਮੈਨੂੰ ਖੁਸ਼ੀ ਹੈ ਕਿ ਦਿਆਰੇ ਗੈਰ ਵਿੱਚ ਵਸਣ ਵਾਲੇ ਪੰਜਾਬੀ ਆਪਣੀ ਹੋਂਦ ਤੋਂ ਬੇਗਾਨੇ ਨਹੀਂ ਹੋਏ। ਉਹ ਅੱਜ ਵੀ ਆਪਣੀ ਬੋਲੀ ਉੱਤੇ ਇੰਝ ਹੀ ਫਰਕ ਕਰਦੇ ਨੇ ਜਿਵੇਂ ਗੈਰਤਮੰਦ ਕੌਮ ਨਾਲ ਜੁੜਤ ਰੱਖਣ ਵਾਲੇ ਕਿਸੇ ਅਣਖੀ ਨੂੰ ਕਰਨਾ ਚਾਹੀਦਾ। ਬਲਕਿ ਮੈਂ ਇੱਕ ਲਾਂਘ ਹੋਰ ਅਗਾਂਹ ਟੱਪ ਕੇ ਇਹ ਵੀ ਕਹਿ ਸਕਦਾ ਵਾਂ ਕਿ ਤੀਜੇ ਪੰਜਾਬ ਵਿੱਚ ਵਸਦੇ ਪੰਜਾਬੀ ਸਾਡੇ ਤੋਂ ਵੱਧ ਆਪਣੀ ਬੋਲੀ ਨਸ਼ਰ ਕਰਦੇ ਨੇ। ਉਹਨਾਂ ਆਪਣੀ ਪਹਿਚਾਣ ਇੰਝ ਹੀ ਕਾਇਮ ਰੱਖੀ ਜਿਵੇਂ ਕਿਸੇ ਗੈਰਤਮੰਦ ਕੌਮ ਨੂੰ ਰੱਖਣੀ ਚਾਹੀਦੀ ਸੀ। ਗੱਲ ਮੇਲ ਮੁਲਾਕਾਤਾਂ ਦੀ ਜਾਰੀ ਹੈ ਅਤੇ ਮੈਂ ਫਿਰ ਪੀਪਲ ਪਾਰਟੀ ਦੀ ਸੀਨੀਅਰ ਰਹਿਨੁਮਾ ਅਤੇ ਤੀਜੇ ਪੰਜਾਬ ਦੀ ਸਰਕੜਵੀਂ ਅਦਬੀ ਸ਼ਖਸੀਅਤ ਰਜ਼ੀਆ ਚੌਧਰੀ ਦੇ ਇਸ਼ਾਈਏ ਨੂੰ ਕਿਵੇਂ ਭੁੱਲ ਸਕਦਾ ਹਾਂ। ਇਹ ਇਕੱਠ ਇਸ ਲਈ ਵੀ ਜ਼ਰੂਰੀ ਸੀ ਕਿ ਪੰਜਾਬੀ ਕਾਨਫਰੰਸ ਦੀ ਕਾਮਯਾਬੀ ਦੀ ਜਿੰਨੀ ਖੁਸ਼ੀ ਭੈਣ ਰਜ਼ੀਆ ਚੌਧਰੀ ਨੂੰ ਹੋਈ, ਉਹ ਸਾਡੇ ਲਈ ਬੜੇ ਮਾਣਯੋਗ ਸੀ। ਅਸੀਂ ਬੈਰਿਸਟਰ ਅਮੈਰ ਮਨਜ਼ੂਰ ਦੀ ਅਗਵਾਈ ਵਿੱਚ ਉੱਥੇ ਆਪਣੇ ਅਤੇ ਰਲਤੀ ਸੱਜਣਾ ਮਿੱਤਰਾਂ ਨੂੰ ਵੇਖ ਕੇ ਡਾਢੀ ਖੁਸ਼ੀ ਹੋਈ। ਸਾਡੇ ਤੋਂ ਪਹਿਲਾਂ ਇੱਥੇ ਮਿੱਤਰ ਪਿਆਰੇ ਮਾਰੂਫ ਸ਼ਾਇਰ ਸਾਬਰ ਰਜ਼ਾ, ਮਾਰੂਫ ਦਾਨਸ਼ਵਰ ਡਾਕਟਰ ਫਾਹਦ ਹਸਨ, ਇਮਰਾਨ ਹੁਸੈਨ ਅਤੇ ਮਾਰੂਫ ਨੌਜਵਾਨ ਜਰਨਲਿਸਟ ਕਾਸਮ ਅਲੀ ਮੌਜੂਦ ਸਨ। ਵਿਚਾਰ ਵਟਾਂਦਰਾ ਹੋਇਆ
ਸੱਜਣਾ ਮਿੱਤਰਾਂ ਦਾ ਆਖਣਾ ਸੀ ਕਿ ਤੀਜੇ ਪੰਜਾਬ ਨੂੰ ਹਮੇਸ਼ਾ ਨਜ਼ਰਅੰਦਾਜ਼ ਕੀਤਾ ਗਿਆ ਹੈ। ਇੱਥੇ ਇਹ ਵੀ ਗੱਲ ਹੋਈ ਕਿ ਸਿੱਖ ਵੀਰ ਸਾਡੇ ਦੇਸ਼ ਪੰਜਾਬ ਦਾ ਮਾਣ ਨੇ। ਉਹਨਾਂ ਪੰਜਾਬੀ ਬੋਲੀ ਨੂੰ ਮਹਿਫੂਜ਼ ਰੱਖਣ ਵਿੱਚ ਵੱਡਾ ਕਿਰਦਾਰ ਅਦਾ ਕੀਤਾ ਹੈ। ਪਰ ਬਦਕਿਸਮਤੀ ਨਾਲ ਲਹਿੰਦੇ ਪੰਜਾਬ ਵਿੱਚ ਵਸਣ ਵਾਲਿਆਂ ਕੁਝ ਝੂਠਾਂ ਨੇ ਇਹਨਾਂ ਦੇ ਬੋਝੇ ਫਰੋਲ ਕੇ ਤੇ ਝੋਲੀਆਂ ਅੱਡ ਕੇ ਜਿਹੜੀ ਲੁੱਟਮਾਰ ਦਾ ਸਿਲਸਿਲਾ ਸ਼ੁਰੂ ਕੀਤਾ ਹੈ, ਉਸ ਮਗਰੋਂ ਇਹ ਤਾਸਰ ਬਣ ਚੁੱਕਿਆ ਹੈ ਕਿ ਜਿਸ ਕਾਨਫਰੰਸ ਜਾਂ ਇਕੱਠ ਦਾ ਹਿੱਸਾ ਸਰਦਾਰ ਵੀਰ ਹੋਣਗੇ, ਜ਼ਰੂਰ ਉਹਨਾਂ ਕੋਲ ਦਿਹਾੜੀ ਲਾਈ ਗਈ ਹੋਏਗੀ। ਅਸੀਂ ਇਹ ਤਾਸਰ ਜ਼ਾਹਿਰ ਕਰਨ ਦੇ ਨਾਲ ਲੋਕਾਂ ਨੂੰ ਇਹ ਵੀ ਯਕੀਨ ਦਿਵਾਉਣਾ ਹੈ ਕਿ ਹਰ ਪੰਜਾਬੀ ਤਨਜ਼ੀਮ ਦਿਹਾੜੀਬਾਜ਼ ਨਹੀਂ ਹੁੰਦੀ। ਇਸ ਇਕੱਠ ਨੇ ਜਿੱਥੇ ਪੰਜਾਬੀ ਕਾਨਫਰੰਸ ਦੀ ਕਾਮਯਾਬੀ ਦੀ ਖੁਸ਼ੀ ਦੁੱਗਣੀ ਕਰ ਛੱਡੀ, ਉੱਥੇ ਹੀ ਇਹ ਅਹਿਸਾਸ ਵੀ ਦਵਾਇਆ ਕਿ ਸਮੁੰਦਰ ਪਾਰ ਵਸਦੇ ਪੰਜਾਬੀ ਆਪਣੀ ਬੋਲੀ ਅਤੇ ਪਹਿਚਾਣ ਨਾਲ ਕਿਸ ਕਦਰ ਮੁਹੱਬਤ ਕਰਦੇ ਨੇ। ਮੈਂ ਇਹ ਗੱਲ ਬਾਰ ਆਖਦਾ ਹਾਂ ਕਿ ਪੰਜਾਬ ਦੀ ਰਹਿਤਲ ਅਤੇ ਬੋਲੀ ਉਦੋਂ ਹੀ ਮਹਿਫੂਜ਼ ਅਤੇ ਮਾਣਯੋਗ ਹੋਵੇਗੀ ਜਦ ਇਹਦੇ ਨਾਲ ਪਿਆਰ ਕਰਨ ਵਾਲੇ ਜਾਂ ਇਹਦਾ ਨਾਂ ਲੈਣ ਵਾਲੇ ਦਿਲੋਂ ਤਹਿਰੀਕ ਚਲਾਉਣਗੇ। ਖਾਲੀ ਕਾਨਫਰੰਸਾਂ ਕਰਵਾ ਲੈਣੀਆਂ, ਇਕੱਠ ਕਰ ਲੈਣੇ ਜਾਂ ਫਿਰ ਮੇਲੇ ਸਜਾ ਲੈਣੇ ਮਸਲੇ ਦਾ ਹੱਲ ਨਹੀਂ। ਉਂਝ ਗੱਲ ਨਹੀਂ ਬਣਦੀ। ਜੇਕਰ ਤੁਸੀਂ ਅਜਿਹੀਆਂ ਮਹਿਫਲਾਂ ਸਜਾਓ ਅਤੇ ਇਹ ਸਮਝ ਲਵੋ ਕਿ ਇੱਥੋਂ ਮਾਲ ਪਾਣੀ ਲੱਭੇਗਾ, ਫਿਰ ਯਕੀਨ ਮੰਨੋ ਇਹ ਕੋਈ ਪੰਜਾਬ ਸੇਵਾ ਨਹੀਂ, ਇਹ ਦਿਹਾੜੀ ਹੈ ਜਾਂ ਫਿਰ ਦੂਜੇ ਦੀ ਜੇਬ ਕੱਟਣ ਦਾ ਇੱਕ ਬਹਾਨਾ। ਖਾਸ ਕਰ ਲਹਿੰਦੇ ਪੰਜਾਬ ਵਿੱਚ ਅਜਿਹੇ ਨਫ਼ਸਲਬਾਜ਼ੀ ਦੀ ਕੋਈ ਘਾਟ ਨਹੀਂ ਜਿਹੜੇ ਪੰਜਾਬੀ ਕਾਨਫਰੰਸਾਂ ਜਾਂ ਫਿਰ ਇਕੱਠਾਂ ਦੇ ਨਾਂ ਉੱਤੇ ਸਿਰਫ ਤਾਂ ਸਿਰਫ ਜੇਬ ਤਰਾਸ਼ੀ ਕਰ ਰਹੇ ਨੇ। ਮੈਂ ਸਮੁੰਦਰ ਪਾਰ ਵਸਦੇ ਪੰਜਾਬੀ ਵੀਰਾਂ ਨੂੰ ਤਾਕੀਦ ਕਰਦਾ ਹਾਂ ਕਿ ਤੁਸੀਂ ਕਿਸੇ ਅਜਿਹੇ ਦੁਕਾਨਦਾਰ ਦੇ ਝਾਂਸੇ ਵਿੱਚ ਨਾ ਆਓ ਜਿਹੜੇ ਬਰੂਪੀਏ ਨੇ ਪੰਜਾਬੀ ਦਾ ਰੂਪ ਧਾਰ ਕੇ ਜਾਂ ਪੰਜਾਬੀ ਸੇਵਕ ਦਾ ਰੂਪ ਧਾਰਿਆ ਹੋਵੇ ਔਰ ਅਸਲੋਂ ਉਹ ਆਪਣੀ ਮਾਂ ਬੋਲੀ ਦੀ ਦਲਾਲੀ ਕਰਕੇ ਮਾਲ ਪਾਣੀ ਇਕੱਠਾ ਕਰਨ ਵਾਲੇ ਕਬੀਲੇ ਨਾਲ ਜੁੜ ਰੱਖਦਾ ਹੋਵੇ। ਸੱਜਣੋ ਅਤੇ ਮਿੱਤਰੋ, ਇਸ ਸਿਲਸਿਲੇ ਵਿੱਚ ਹੋਰ ਵੀ ਬਹੁਤ ਸਾਰੇ ਦੋਸਤਾਂ ਦੀਆਂ ਯਾਦਾਂ ਸਾਂਝੀਆਂ ਕਰਾਂਗੇ। ਉਹਨਾਂ ਸੱਜਣਾ ਮਿੱਤਰਾਂ ਦਾ ਸ਼ੁਕਰੀਆ ਵੀ ਅਦਾ ਕਰਾਂਗੇ ਜਿਨ੍ਹਾਂ ਸਾਡੇ ਨਾਲ ਮੁਹੱਬਤਾਂ ਦੀ ਪੀਂਘ ਪਾਈ ਅਤੇ ਇਸ ਤਾਰੀਖ ਦਾ ਹਿੱਸਾ ਬਣ ਕੇ ਵਾਅਦਾ ਕੀਤਾ ਕਿ ਆਪਣੀ ਰਹਿਤਲ ਅਤੇ ਬੋਲੀ ਦੀ ਬੇਲੌਸ ਸੇਵਾ ਨੂੰ ਆਪਣੇ ਈਮਾਨ ਵਾਂਗੂ ਜਾਣਾਂਗੇ। ਅੱਜ ਲਈ ਇੰਨਾ ਹੀ, ਇਜਾਜ਼ਤ ਦਿਓ। ਰੱਬ ਰਾਖਾ।